ਕੱਲੇ ਨਨਕਾਣਾ ਸਾਹਿਬ ਦੇ ਨਾਲ 550 ਮੁਰੱਬਾ ਜ਼ਮੀਨ ਸੀ, ਜਿਹੜੀ ਅੱਜ ਵੀ ਗੁਰਦੁਆਰਾ ਸਾਹਿਬ ਦੇ ਨਾਲ, ਹੁਣ ਇੱਕ ਮੁਰੱਬੇ 'ਚ 25 ਕਿੱਲੇ ਹੁੰਦੇ ਨੇ। ਅੰਗਰੇਜ਼ਾਂ ਨੇ ਇਹ ਦੇਖਿਆ ਕਿ ਭਾਈ ਇਹ ਜੇ ਤੁਸੀਂ ਸਿੱਖਾਂ ਨੂੰ ਇੱਕ ਤਾਂ ਵੰਡਣਾ, ਇੱਕ ਇਹਨਾਂ ਦੀ ਇੰਸਪੀਰੇਸ਼ਨ ਮੋਟੀਵੇਸ਼ਨ ਗੁਰਦੁਆਰਿਆਂ 'ਚੋਂ ਨਿਕਲਦੀ ਹੈ, ਜੇ ਇਹਦੇ 'ਤੇ ਕੰਟਰੋਲ ਕਰ ਲਓ ਤੇ ਇਹਨਾਂ 'ਚ ਉਹ ਜਜ਼ਬਾ ਭਾਵਨਾ ਜਿਹਦੇ ਲਈ ਇਹ ਧਰਮ ਦੇ ਲਈ ਖਲੋ ਜਾਂਦੇ ਨੇ, ਲੜਨ ਮਰਨ ਨੂੰ ਸਿਰ ਦੇਣ ਨੂੰ ਤਿਆਰ ਹੋ ਜਾਂਦੇ ਨੇ। ਪਰ ਜਦੋਂ ਅੰਗਰੇਜ਼ ਆਏ ਉਹਨਾਂ ਨੇ ਗੁਰਦੁਆਰਿਆਂ ਨੂੰ ਉਹਨਾਂ ਦੀ ਨਿੱਜੀ ਜਾਇਦਾਦ ਬਣਾ ਦਿੱਤਾ, ਉਹ ਮਹੰਤ ਸਾਰੇ ਕਬਜ਼ਾ ਕਰਕੇ ਬਹਿ ਗਏ। ਇਹ ਸਾਰੇ ਮਹੰਤ ਕਰਪਟ ਹੋ ਗਏ, ਐਬੀ ਸ਼ਰਾਬੀ ਮੁਜਰੇ ਕਰਵਾਣਾ ਔਰ ਸਭ ਬਦ ਅਖਲਾਕੀ। ਇਸ ਕਿਸਮ ਦਾ ਹਾਲ ਕਿ ਈਵਨ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਬੀਬੀਆਂ ਦੇ ਨਾਲ ਵੀ ਸਿੰਧੀ ਬੱਚੀ ਨਾਲ ਜੋ ਸਲੂਕ ਹੋਇਆ। ਅਸੀਂ ਦੇਖਦੇ ਹਾਂ ਕਿ ਅੱਜ ਦੇ ਦਿਨ 21 ਫਰਵਰੀ 1921 ਨੂੰ ਜਦੋਂ ਕਿ ਸ਼ਹੀਦ ਭਾਈ ਲਛਮਣ ਸਿੰਘ ਧਾਰੀਕੇ ਔਰ ਦੂਸਰੇ ਉਹਨਾਂ ਦੇ ਜਥੇ ਅੱਡ-ਅੱਡ ਸਿੰਘਾਂ ਦੇ ਉਹ ਜਿਹੜਾ ਅਰਦਾਸਾ ਸੋਧ ਕੇ ਜਾਂਦੇ ਨੇ, ਲਛਮਣ ਸਿੰਘ ਧਾਰੋਵਾਲੀ ਜਿਹੜੇ ਲੀਡ ਕਰ ਰਹੇ ਸੀ, ਉਹ ਮਹਾਰਾਜ ਦੀ ਤਾਬਿਆ ਬੈਠੇ, ਉਹਨਾਂ ਨੂੰ ਤਾਬਿਆ ਤੋਂ ਧੂ ਕੇ ਲਿਆ ਕੇ ਅਜੇ ਵੀ ਨਨਕਾਣਾ ਸਾਹਿਬ ਦੀ ਜੂਹ 'ਚ ਉਹ ਸ਼ਹੀਦੀ ਜੰਡ ਉਹਨੂੰ ਕਹਿੰਦੇ ਨੇ, ਉਹ ਮੌਜੂਦ ਹੈ, ਜਿਹਦੇ ਨਾਲ ਉਲਟਾ ਲਟਕਾ ਕੇ ਉਹਨਾਂ ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਾਕਾ ਨਨਕਾਣਾ ਸਾਹਿਬ ਦੇ ਹਵਾਲੇ ਨਾਲ ਕਿ ਅੱਜ ਸਾਕਾ ਨਨਕਾਣਾ ਸਾਹਿਬ ਜਿਹਨੂੰ ਵਾਪਰਿਆ 101 ਸਾਲ ਹੋ ਚੁੱਕਾ ਹੈ ਔਰ ਮਹੰਤ ਨਰੈਣੂ ਜਿਸ ਨੇ ਇਹ ਸਾਕਾ ਵਰਤਾਇਆ ਉਸ ਨੂੰ ਬ੍ਰਿਟਿਸ਼ ਹਕੂਮਤ ਦੀ ਪੂਰੀ ਹਮਾਇਤ ਹਾਸਲ ਸੀ। ਸੋ ਭਾਰੀ ਕੁਰਬਾਨੀਆਂ ਤੋਂ ਬਾਅਦ ਮਹੰਤਾਂ ਦੇ ਚੁੰਗਲ ਚੋਂ ਸਾਰੇ ਇਤਿਹਾਸਕ ਗੁਰਦੁਆਰੇ ਆਜ਼ਾਦ ਹੋਏ। ਗੁਰਦੁਆਰਾ ਐਕਟ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਅਫਸੋਸ ਅੱਜ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿੰਦੂ ਤਵੀ ਹਾਕਮਾਂ ਦੇ ਹੱਥ ਵਿੱਚ ਉਵੇਂ ਹੀ ਖਿਡੌਣਾ ਬਣੀ ਹੋਈ ਹੈ ਜਿਵੇਂ ਕਿ ਮਹੰਤ ਬ੍ਰਿਟਿਸ਼ ਹਕੂਮਤ ਦੀ ਤਾਬੇਦਾਰੀ ਕਰਦੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਕਸਰ ਅਸੀਂ ਗੱਲ ਕਰਦੇ ਹਾਂ ਕਿ ਕਦੇ ਵੀ ਜਾਂ ਕਿਸੇ ਵੀ ਵਕਤ 'ਚ ਆਪਣੀ 200 ਸਾਲ ਦੀ ਭਾਰਤ ਦੇ ਉੱਤੇ ਹਕੂਮਤ ਔਰ 98 ਸਾਲ ਦੀ ਪੰਜਾਬ ਦੇ ਉੱਤੇ ਹਕੂਮਤ ਦੇ ਦੌਰਾਨ ਗੋਰੇ 25 ਜਾਂ 30 ਹਜ਼ਾਰ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ। ਅੱਛਾ। ਪਰ ਉਹਨਾਂ ਨੇ ਕਿਵੇਂ 33 ਕਰੋੜ ਲੋਕਾਂ ਦੇ ਉੱਤੇ ਰਾਜ ਕੀਤਾ, ਉਸ ਦੇ ਲਈ ਉਹਨਾਂ ਦੀ ਭਾਵੇਂ ਇਹ ਕੁਟਲਨੀਤੀ ਦਾ ਹਿੱਸਾ, ਬੇਈਮਾਨੀ, ਉਹਨਾਂ ਦੀ ਸ਼ਰੂਡਨੈਸ, ਉਹਦੇ ਲਈ ਕੋਈ ਵੀ ਲਫ਼ਜ਼, ਕਲੈਵਰਨੈਸ, ਉਹਨਾਂ ਦੀ ਮਕਾਰੀ, ਕੋਈ ਲਫ਼ਜ਼ ਕਹੋ, ਪਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਸ ਖਿੱਤੇ ਨੂੰ ਵੀ ਕਾਬੂ ਕੀਤਾ ਉੱਥੇ ਉਹਨਾਂ ਦੇ ਲਿੰਗੁਇਸਟ ਜਿਹੜੇ ਜ਼ੁਬਾਨ ਦੇ ਮਾਹਿਰ ਸੀ, ਉਹ ਉਹਨਾਂ ਦੇ ਤਾਰੀਖ ਦੇ ਮਾਹਿਰ, ਹਿਸਟਰੀ, ਕਬੀਲਿਆਂ ਦੇ ਨਾਲ ਉਹਨੂੰ ਉਹਨਾਂ ਨੇ ਪਹਿਲਾਂ ਚੰਗੀ ਤਰ੍ਹਾਂ ਸਮਝਿਆ ਕਿ ਉਹਨਾਂ ਦੀ ਸਟਰੈਂਥ ਕਿੱਥੋਂ ਨਿਕਲਦੀ ਹੈ, ਇਹਨਾਂ ਦੇ ਵਿੱਚ ਕਿਹੜੇ ਵਖਰੇਵੇਂ ਨੇ, ਕਿਹੜੀਆਂ ਇਹਨਾਂ ਦੀਆਂ ਤਾਕਤਵਰ ਪਰੰਪਰਾਵਾਂ ਨੇ। ਸੋ ਉਹਨਾਂ ਨੇ ਫਿਰ ਉਹਦੇ ਮੁਤਾਬਕ ਆਪਣੀ ਸਟ੍ਰੈਟਜੀ ਤਿਆਰ ਕੀਤੀ ਕਿ ਕਿੱਥੇ ਕਿਹਨੂੰ ਕਮਜ਼ੋਰ ਕਰਨਾ ਹੈ। ਹਾਲਾਂ ਅਕਸਰ ਅੰਗਰੇਜ਼ਾਂ ਦੇ ਹਵਾਲੇ ਨਾਲ ਇਹ ਕਿਹਾ ਜਾਂਦਾ ਜੀ ਡਿਵਾਈਡ ਐਂਡ ਰੂਲ ਉਹਨਾਂ ਨੇ ਕੀਤਾ। ਇਹ ਸ਼ੁਰੂ ਤੋਂ ਹੀ ਮੁੱਢ ਕਦੀਮ ਤੋਂ ਹੀ ਜਿਹੜੀਆਂ ਹਕੂਮਤਾਂ, ਬਾਦਸ਼ਾਹ, ਸਲਤਨਤਾਂ, ਐਮਪਾਇਰ ਨੇ, ਉਹ ਇਹਦਾ ਜਿਹੜਾ ਇਸਤੇਮਾਲ ਕਰਦੀਆਂ ਨੇ ਕਿਉਂਕਿ ਉਹ ਤਾਕਤ ਨੂੰ ਆਪਣੇ ਹੱਥ 'ਚ ਰੱਖਣਾ ਚਾਹੁੰਦੀਆਂ ਤੇ ਉਹ ਨਹੀਂ ਚਾਹੁੰਦੀਆਂ ਕਿ ਲੋਕ ਬਗਾਵਤ ਦਾ ਰਸਤਾ ਚੁਣਨ। ਇਸ ਲਈ ਉਹਨਾਂ ਨੂੰ ਉਲਝਾ ਦਿਓ, ਮਜ਼ਹਬ 'ਚ ਉਲਝਾ ਦਿਓ, ਆਪਸ 'ਚ ਵੰਡ ਦਿਓ, ਇੱਕ ਯੂਨੀਅਨ ਖੜੀ ਕਰ ਦਿਓ, ਦੂਜੇ ਨੂੰ ਪੈਸੇ ਦੇ ਕੇ ਉਹਦੇ ਖਿਲਾਫ ਕਰਾ ਦਿਓ, ਮਾਲਕਾਂ ਨੂੰ ਕਾਬੂ ਕਰਨਾ, ਹੜਤਾਲ ਕਰਵਾ ਦਿਓ। ਮਾਲਕਾਂ ਨੂੰ ਪਤਾ ਹੁੰਦਾ ਵੀ ਯੂਨੀਅਨਾਂ ਦੇ ਕਿਹੜੇ ਬੰਦਿਆਂ ਦੇ ਨਾਲ ਫਿਰ ਉਹਨਾਂ ਨੇ ਡੀਲ ਬਣਾਉਣੀ ਹੈ, ਬਾਕੀ ਲੋਕ ਰਗੜੇ ਜਾਂਦੇ ਨੇ, ਉਹ ਆਪਣਾ ਜਿਹੜਾ ਘਰ ਭਰ ਲੈਂਦੇ ਨੇ। ਸੋ ਇਹ ਇੱਕ ਵਰਤਾਰਾ ਰਿਹਾ। ਸੋ ਅੰਗਰੇਜ਼ਾਂ ਨੇ, ਕਿਉਂਕਿ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਮੌਤ ਤੱਕ ਦੇ ਵਕਤ ਨੂੰ ਵੇਟ ਕੀਤਾ ਕਿ ਭਾਈ ਉਹਨਾਂ ਨੂੰ ਪਤਾ ਸੀ ਕਿ ਵੀ ਉਹਨਾਂ ਦੀ ਅਗਵਾਈ ਥੱਲੇ ਸਾਂਝਾ ਪੰਜਾਬ, ਜਿਹਦੇ ਥੱਲੇ ਹਿੰਦੂ, ਮੁਸਲਮਾਨ, ਸਿੱਖ ਸਾਰੇ ਭਰਾ ਬਣ ਕੇ ਰਹਿੰਦੇ ਸੀ, ਇੱਕ ਪ੍ਰੋਸਪਰਸ ਸਟੇਟ ਸੀ। ਔਰ ਸ਼ਾਹ ਮੁਹੰਮਦ ਨੇ ਕਿਹਾ ਕਿ ਭਾਈ ਇੱਥੇ ਹਿੰਦੂ ਮੁਸਲਮ ਸਦਾ ਸੁਖੀ ਵਸਦੇ ਸਨ, ਕੋਈ ਆਈ ਨਹੀਂ ਸੀ ਤੀਜੀ ਜ਼ਾਤ ਮੀਆਂ। ਮਤਲਬ ਕਿ ਹੁਣ ਉਹਨਾਂ ਨੇ ਉਸ ਸਾਰੇ ਪੀਰੀਅਡ 'ਚ ਸਿੱਖਾਂ ਦਾ ਇਤਿਹਾਸ ਵੀ ਦੇਖਿਆ। ਜ਼ਾਹਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਕੋਰਟ 'ਚ ਉਹਨਾਂ ਨੇ ਪੈਲੇਸ ਇੰਟਰੀਗ ਕੀਤੀ, ਉਹਨਾਂ ਨੇ ਕਿਵੇਂ ਡੋਗਰਿਆਂ ਨੂੰ ਖਰੀਦਿਆ, ਕਿਵੇਂ ਸੰਧਾ ਵਾਲੀਆਂ ਔਰ ਡੋਗਰਿਆਂ ਦੀ ਆਪਸੀ ਜਿਹੜੀ ਕਲਾ ਸੀ ਜਾਂ ਉਹਨਾਂ ਦੀ ਭੁੱਖ ਸੀ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੇ ਉੱਤੇ
ਕੰਟਰੋਲ ਕਰਨ ਦੀ, ਉਹਨੂੰ ਉਹ ਇੱਕ ਵੱਖਰਾ ਚੈਪਟਰ ਹੈ। ਜੀ। ਪਰ ਇਸ ਸਾਰੇ ਪੀਰੀਅਡ 'ਚ ਉਹਨਾਂ ਨੇ ਸਿੱਖਾਂ ਦੀ ਜਿਹੜੀ ਮੋਟੀਵੇਸ਼ਨ ਹੈ ਲੜਨ ਦੀ, ਉਹਨਾਂ ਨੇ ਦੇਖਿਆ ਵੀ ਇਹਨਾਂ ਦੇ ਵਿੱਚ ਜੇ ਲੜਦੀ ਹੈ ਤੇ ਸਿੱਖੀ ਲੜਦੀ ਹੈ, ਔਰ ਸਿੱਖੀ ਦੀ ਮੋਟੀਵੇਸ਼ਨ ਦੇ ਲਈ ਗੁਰਦੁਆਰੇ ਉਹਨਾਂ ਦੇ ਸੈਂਟਰ ਨੇ। ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਐਸੀ ਜ਼ਬਰਦਸਤ ਇੰਸਟੀਟਿਊਸ਼ਨ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ। ਗੁਰੂ ਨਾਨਕ ਸਾਹਿਬ ਤੋਂ ਹੀ ਇਸ ਦੀ ਸ਼ੁਰੂਆਤ ਹੁੰਦੀ ਹੈ, ਔਰ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ, ਸਾਊਥ ਏਸ਼ੀਆ ਦੇ, ਮਿਡਲ ਈਸਟ ਤੱਕ ਜਿੱਥੇ ਵੀ, ਉੱਥੇ ਜਦੋਂ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਉਹਨਾਂ ਦੀ ਗੱਲ ਸੁਣਦੇ ਸੀ, ਤੇ ਫਿਰ ਗੁਰੂ ਸਾਹਿਬ ਦਾ ਸੀ ਕਿ ਭਾਈ ਇੱਥੇ ਧਰਮਸਾਲ ਬਣਾਓ, ਜਿਹਨੂੰ ਅੱਜ ਅਸੀਂ ਗੁਰਦੁਆਰਾ ਲਫ਼ਜ਼ ਇਸਤੇਮਾਲ ਕਰਦੇ ਹਾਂ। ਉਸ ਪੀਰੀਅਡ ਧਰਮਸਾਲਾ ਕੀਤਾ ਜਾਂਦਾ ਸੀ, ਔਰ ਇਸ ਤੇ ਹੀ ਭਾਈ ਗੁਰਦਾਸ ਜੀ ਨੇ ਕਿਹਾ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਕਿ ਜਿੱਥੇ ਗੁਰੂ ਨਾਨਕ ਗਏ ਨੇ ਉਹ ਥਾਂ ਵਰਥ ਵਰਸ਼ਿਪ ਬਣ ਗਿਆ, ਔਰ ਉੱਥੇ ਧਰਮਸਾਲ ਸਥਾਪਿਤ ਹੋ ਜਾਂਦੀ ਹੈ। ਹੁਣ ਇਸ ਸਭ ਦਾ ਹੀ ਜਦੋਂ ਤੱਕ ਸਿੱਖ ਰਾਜ ਆਇਆ, ਮਹਾਰਾਜਾ ਰਣਜੀਤ ਸਿੰਘ ਜਾਂ ਇੱਧਰ ਮਿਸਲਾਂ ਦਾ, ਸੋ ਉਹਨਾਂ ਨੇ ਬੜਾ ਜੈਨਰਸਲੀ, ਕਿਉਂਕਿ ਜਦੋਂ ਤੱਕ ਸਿੱਖਾਂ ਦੀ ਸਟਰਗਲ 100 ਸਾਲ ਚੱਲ ਰਹੀ ਸੀ ਮੁਗਲਿਆ ਰਾਜ ਨਾਲ ਜਾਂ ਦਰਾ ਖੈਬਰ ਪਾਰ ਦੇ ਹਮਲਾਵਰਾਂ ਦੇ ਨਾਲ, ਉਦੋਂ ਤਾਂ ਗੁਰਦੁਆਰੇ ਉਜੜੇ ਪੁਜੜੇ ਸੀ, ਉੱਥੇ ਤਾਂ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਸੀ। ਹਰਮੰਦਰ ਸਾਹਿਬ, ਅਕਾਲ ਤਖਤ 3-4 ਵਾਰ ਜਿਹੜਾ ਉਸ ਨੂੰ ਬਿਲਕੁਲ ਉਜਾੜ ਦਿੱਤਾ ਗਿਆ। ਔਰ ਰਾਜ ਸ਼ਕਤੀ ਦਾ ਇਹੀ ਕਮਾਲ ਹੁੰਦਾ, ਜਦੋਂ ਸਿੱਖਾਂ ਦੇ ਕੋਲ ਰਾਜ ਸ਼ਕਤੀ ਆਈ, ਨਾ ਸਿਰਫ ਉਹਨਾਂ ਨੇ ਆਪਣੇ ਗੁਰਦੁਆਰਿਆਂ ਦੀ ਇੱਕ ਬੜੀ ਸ਼ਾਨਦਾਰ ਉਸਾਰੀ ਕਰਵਾਈ, ਉਹਨਾਂ ਨੇ ਮਸੀਤਾਂ ਦੇ ਲਈ ਵੀ, ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ, ਮੰਦਰਾਂ ਦੇ ਲਈ ਵੀ, ਔਰ ਦੂਸਰੇ ਵੀ ਜਿਹੜੇ ਵੀ ਨੇ ਉਹਨਾਂ ਦੀ ਪੂਰੀ ਮਦਦ ਕੀਤੀ। ਔਰ ਇਹੀ ਕਾਰਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਹੀ, ਔਰ ਇਹ ਰਾਏ ਬੁਲਾਰ ਦੇ ਡਿਸੈਂਡੈਂਟਸ ਦੇ ਨਾਲ ਵੀ ਗੱਲ ਜੋੜੀ ਜਾਂਦੀ ਹੈ, ਹਰ ਗੁਰਦੁਆਰੇ ਅੱਜ ਵੀ ਪਾਕਿਸਤਾਨ 'ਚ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ, ਔਰ ਕੋਈ ਗੁਰਦੁਆਰਾ ਐਸਾ ਨਹੀਂ ਹੈ ਜਿਹਦੇ ਨਾਲ ਜ਼ਮੀਨ ਨਾ ਹੋਏ। ਔਰ ਮਕਸਦ ਇਹ ਸੀ ਕਿ ਕਿਉਂਕਿ ਗੁਰਦੁਆਰੇ ਦੇ ਵਿੱਚ ਸਾਡੀ ਲੰਗਰ ਦੀ ਇੰਸਟੀਟਿਊਸ਼ਨ ਪਹਿਲੇ ਦਿਨ ਤੋਂ ਸਥਾਪਿਤ ਹੈ, ਉਹ ਇੱਕ ਸਰਾਂ ਘਰ ਵੀ ਹੈ ਕਿ ਭਾਈ ਜਿਹੜਾ ਕੋਈ ਆਏ ਮੁਸਾਫਰ ਉਹਨੂੰ ਰਹਿਣ ਨੂੰ ਥਾਂ ਮਿਲੇ, ਖਾਣ ਨੂੰ ਉਹਨੂੰ ਲੰਗਰ ਮਿਲੇ। ਔਰ ਹੁਣ ਤਾਂ ਵੱਡੇ ਹਸਪੀਟਲਾਂ ਦਾ ਪ੍ਰਬੰਧ ਹੋ ਗਿਆ, ਵੱਡੇ ਗੁਰਦੁਆਰੇ ਕਰਦੇ ਨੇ, ਲੇਕਿਨ ਉਦੋਂ ਜਿਹੜਾ ਉਹਨਾਂ ਦੇ ਇਲਾਜ ਦਾ ਪ੍ਰਬੰਧ ਵੀ ਸੀ। ਹੁਣ ਉਸ ਸਾਰੇ ਖਰਚੇ ਪਰਚੇ ਦੇ ਲਈ ਜਿੱਥੇ ਸਿੱਖਾਂ ਦੀ ਦਸਵੰਧ ਦੀ ਕਮਾਈ ਵੀ ਸੀ, ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਜਾਂ ਇੱਧਰ ਮਾਲਵੇ ਦੇ ਵੀ ਸਿੱਖ ਰਾਜਿਆਂ ਨੇ ਯਕੀਨੀ ਬਣਾਇਆ ਕਿ ਗੁਰਦੁਆਰਿਆਂ ਦੇ ਨਾਲ ਜ਼ਮੀਨ ਜਿਹੜਾ ਲਾਈ ਜਾਏ, ਤਾਂ ਕਿ ਉਸ 'ਚੋਂ ਪੈਦਾ ਹੋਣ ਦੀ ਉਪਜ ਜਿਹੜੀ ਹੈ ਉਹ ਲੰਗਰ ਦੇ ਵਿੱਚ ਵੀ ਇਸਤੇਮਾਲ ਹੋਏ, ਗੁਰਦੁਆਰੇ ਦੇ ਖਰਚੇ ਪਰਚੇ ਚੱਲਣ। ਔਰ ਇਕੱਲੇ ਨਨਕਾਣਾ ਸਾਹਿਬ ਦੇ ਨਾਲ 550 ਮੁਰੱਬਾ ਜ਼ਮੀਨ ਸੀ, ਜਿਹੜੀ ਅੱਜ ਵੀ ਗੁਰਦੁਆਰਾ ਸਾਹਿਬ ਦੇ ਨਾਲ, ਹੁਣ ਇੱਕ ਮੁਰੱਬੇ 'ਚ 25 ਕਿੱਲੇ ਹੁੰਦੇ ਨੇ, ਔਰ ਤੁਸੀਂ ਉਸ ਤੋਂ ਅੰਦਾਜ਼ਾ ਲਾਓ ਵੀ ਆਲਮੋਸਟ ਸਾਰਾ ਨਨਕਾਣਾ ਸਾਹਿਬ ਦਾ ਟਾਊਨ ਜਿਹੜਾ ਹੈ ਉਹ ਗੁਰਦੁਆਰੇ ਦੀ ਜ਼ਮੀਨ ਦੇ ਵਿੱਚ ਹੈ। ਹੁਣ ਇਸੇ ਤਰ੍ਹਾਂ ਬਾਕੀ ਸਾਰੇ ਇਤਿਹਾਸਕ ਗੁਰਦੁਆਰਿਆਂ ਦੇ ਨਾਲ। ਹੁਣ ਅੰਗਰੇਜ਼ਾਂ ਨੇ ਇਹ ਦੇਖਿਆ ਕਿ ਭਾਈ ਇਹ ਜੇ ਤੁਸੀਂ ਸਿੱਖਾਂ ਨੂੰ ਇੱਕ ਤਾਂ ਵੰਡਣਾ, ਇੱਕ ਇਹਨਾਂ ਦੀ ਇੰਸਪੀਰੇਸ਼ਨ ਮੋਟੀਵੇਸ਼ਨ ਗੁਰਦੁਆਰਿਆਂ 'ਚੋਂ ਨਿਕਲਦੀ ਹੈ, ਜੇ ਇਹਦੇ 'ਤੇ ਕੰਟਰੋਲ ਕਰ ਲਓ ਤੇ ਇਹਨਾਂ 'ਚ ਉਹ ਜਜ਼ਬਾ ਭਾਵਨਾ ਜਿਹਦੇ ਲਈ ਇਹ ਧਰਮ ਦੇ ਲਈ ਖਲੋ ਜਾਂਦੇ ਨੇ, ਲੜਨ ਮਰਨ ਨੂੰ ਸਿਰ ਦੇਣ ਨੂੰ ਤਿਆਰ ਹੋ ਜਾਂਦੇ ਨੇ। ਸੋ ਉਹਨਾਂ ਨੇ 1850s ਦੇ ਵਿੱਚ 1849 'ਚ ਪੰਜਾਬ ਉਹਨਾਂ ਦੇ ਪੇਟੇ ਪੈਂਦਾ ਹੈ। 1850s 'ਚ ਇਸ ਕਿਸਮ ਦਾ ਕੋਈ ਕਾਨੂੰਨ ਬਣਾਇਆ ਜਿਹਦੇ ਥੱਲੇ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੇ ਮਹੰਤ ਸਨ। ਹੁਣ ਕਿਉਂਕਿ 18ਵੀਂ ਸਦੀ ਜਦੋਂ ਸਿੱਖ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਉਦੋਂ 5 ਕਕਾਰੀ ਖਾਲਸਾ ਤਾਂ ਬਾਗੀ ਸੀ, ਉਹਨਾਂ ਦੇ ਤਾਂ ਸਿਰਾਂ ਦੇ ਮੁੱਲ ਸੀ। ਗੁਰਦੁਆਰਿਆਂ ਦੇ ਵਿੱਚ ਇਹ ਮਹੰਤ ਸੰਤ ਸਾਧੂ ਜਿਹੜੇ ਕੋਈ ਸਿੱਖੀ ਰੂਪ ਨਹੀਂ ਸੀ, ਦੀਵਾ ਜਗਾ ਛੱਡਦੇ ਸੀ, ਜਾਂ ਜਿਹੜੀ ਹੈ ਸੰਗਤ ਦੇ ਵਿੱਚ ਗੁਰਬਾਣੀ ਦਾ, ਸੁਖਮਣੀ ਸਾਹਿਬ ਬਾਣੀ ਦਾ ਪ੍ਰਚਾਰ। ਸੋ ਜਦੋਂ ਸਿੱਖਾਂ ਦੇ ਕੋਲ ਰਾਜ ਸ਼ਕਤੀ ਆਈ, ਉਹਨਾਂ ਨੇ ਉਹਨਾਂ ਤੋਂ ਗੁਰਦੁਆਰੇ ਲਏ ਨਹੀਂ, ਉਹਨਾਂ ਨੇ ਕਿਹਾ ਜੀ ਇਹਨਾਂ ਨੇ ਔਖੇ ਵੇਲੇ ਜਿਹੜਾ ਇਹ ਦੀਵੇ ਨੂੰ ਜਗਦਾ ਰੱਖਿਆ, ਔਰ ਉਦੋਂ ਤਾਂ ਕੋਈ ਪ੍ਰੋਬਲਮ ਨਹੀਂ ਹੋਈ। ਪਰ ਜਦੋਂ ਅੰਗਰੇਜ਼ ਆਏ, ਉਹਨਾਂ ਨੇ ਗੁਰਦੁਆਰਿਆਂ ਨੂੰ ਉਹਨਾਂ ਦੀ ਨਿੱਜੀ ਜਾਇਦਾਦ ਬਣਾ ਦਿੱਤਾ, ਉਹ ਮਹੰਤ ਸਾਰੇ ਕਬਜ਼ਾ ਕਰਕੇ ਬਹਿ ਗਏ। ਔਰ ਇਕੱਲਾ ਇਹੀ ਨਹੀਂ, ਜੇ ਫਿਰ ਵੀ ਉਹਨਾਂ ਦਾ ਵੀ ਕਬਜ਼ਾ ਰਹਿੰਦਾ ਹੈ, ਜੇ ਉੱਥੋਂ ਸਤਸੰਗ ਹੁੰਦਾ, ਨੇਕ ਜੀਵਨ ਨਿਕਲਦਾ, ਇਹ ਸਾਰੇ ਮਹੰਤ ਕਰਪਟ ਹੋ ਗਏ, ਐਬੀ ਸ਼ਰਾਬੀ, ਮੁਜਰੇ ਕਰਵਾਣਾ ਔਰ ਸਭ ਬਦ ਇਖਲਾਕੀ। ਹੁਣ ਸਿੱਖ ਇਹ ਸਾਰਾ ਕੁਝ, ਔਰ ਸਭ ਤੋਂ ਕਿਉਂਕਿ ਜਿਵੇਂ ਮੈਂ ਕਿਹਾ ਵੀ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਬਰਥ ਪਲੇਸ, ਸਭ ਤੋਂ ਅਮੀਰ ਮਹੰਤ 550 ਮੁਰੱਬਾ ਜ਼ਮੀਨ ਨਾਲ ਲੱਗੀ ਹੋਈ, ਔਰ ਇਹ ਬਦਕਾਰ ਬਣ ਗਿਆ, ਬਦਫੈਲੀਆਂ ਕਰਨ ਲੱਗ ਗਿਆ। ਇਸ ਕਿਸਮ ਦਾ ਹਾਲ ਕਿ ਈਵਨ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਬੀਬੀਆਂ ਦੇ ਨਾਲ ਵੀ
ਸਿੰਧੀ ਬੱਚੀ ਨਾਲ ਜੋ ਸਲੂਕ ਹੋਇਆ ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਹੁਣ ਪੰਥ ਦੇ ਅੰਦਰ ਇਸ ਗੱਲ ਦਾ ਬਹੁਤ ਗੁੱਸਾ, ਕਿਉਂਕਿ ਇਹ ਮਹੰਤਾਂ ਦੀ ਮਦਦ ਫਿਰ ਅੰਗਰੇਜ਼ ਸਾਰੇ ਸਿੱਧੇ ਤੌਰ ਤੇ ਕਰਦੇ ਸੀ। ਇਹੀ ਕਾਰਨ ਅਸੀਂ ਦੇਖਦੇ ਹਾਂ ਕਿ 1919 'ਚ ਜਲਿਆਂਵਾਲੇ ਬਾਗ ਦਾ ਜਿਹੜਾ ਕਾਂਡ ਕਰਨ ਵਾਲਾ ਜਨਰਲ ਡਾਇਰ ਹੈ, ਉਹਨੂੰ ਅਗਲੇ ਦਿਨ ਅਕਾਲ ਤਖਤ ਤੇ ਸੱਦ ਕੇ ਜਿਹੜਾ ਮਹੰਤ ਅਰੂੜ ਸਿੰਘ ਹੈ ਉਹ ਸਿਰੋਂ ਪਾਓ ਦਿੰਦਾ ਹੈ। ਹੁਣ ਉਹਨੇ ਸਿੱਖਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਵੀ ਅੱਛਾ, ਹਾਲਾਂ 1850 ਤੋਂ 1920 ਕਿ 70 ਸਾਲ ਦਾ ਪੀਰੀਅਡ ਸੀ ਬਹੁਤ ਵਾਰੀ, ਕਿਉਂਕਿ ਪਹਿਲਾ ਫੋਕਸ ਸੀ ਕਿ ਗੁਰਦੁਆਰੇ ਆਜ਼ਾਦ ਹੋਣ, ਪਹਿਲਾਂ ਅੰਗਰੇਜ਼ਾਂ ਨੂੰ ਕੱਢੋ ਇੱਥੋਂ। ਉਹਦੇ ਲਈ ਅਸੀਂ ਭਾਈ ਮਹਾਰਾਜ ਸਿੰਘ ਦੀ ਲਹਿਰ, ਕੂਕਾ ਲਹਿਰ, ਫਿਰ ਗਦਰੀ ਬਾਬਿਆਂ ਦੀ ਲਹਿਰ, ਔਰ ਉਸ ਤੋਂ ਪਹਿਲਾਂ ਪਗੜੀ ਸੰਭਾਲ ਹੋਏ ਜੱਟਾ, ਸ਼ਹੀਦ ਭਗਤ ਸਿੰਘ, ਉਹਨਾਂ ਉਹ ਸਾਰਾ ਪਾਰਟ ਪਹਿਲਾਂ ਰਿਹਾ। ਲੇਕਿਨ ਗੁਰਦੁਆਰਿਆਂ ਦੇ ਉੱਤੇ ਗ੍ਰਿਪ ਉਹਨਾਂ ਦੀ ਹੁੰਦੀ ਚਲੀ ਗਈ ਮਜ਼ਬੂਤ। ਅੰਗਰੇਜ਼ਾਂ ਨੇ ਮਹੰਤਾਂ ਰਾਹੀਂ ਗੁਰਦੁਆਰਿਆਂ, ਜਿਵੇਂ ਅਸੀਂ ਅੱਗੇ ਵੀ ਗੱਲ ਕਰਦੇ ਹਾਂ, ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਲਿਆ ਕੇ ਬੁੱਤ ਰੱਖ ਦਿੱਤੇ ਔਰ ਕਿਸ ਕਿਸਮ ਦਾ ਬਾਕੀ ਵਰਤਾਰਾ ਰਿਹਾ। ਸੋ ਉਹਨਾਂ ਹਾਲਾਤਾਂ 'ਚ ਹੀ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਕਾਲ ਤਖਤ ਤੇ ਇਕੱਠ ਹੁੰਦਾ, ਇੱਕ ਬੋਡੀ ਬਣਾਈ ਜਾਂਦੀ ਹੈ ਕਿ ਜੀ ਗੁਰਦੁਆਰੇ ਸਾਹਿਬ ਦੇ ਪ੍ਰਬੰਧ ਲੈਣੇ ਨੇ। ਉਹਨੂੰ ਸਰਕਾਰ ਕੁਝ ਵਕਤ ਪਾ ਕੇ ਇਲੀਗਲ ਡਿਕਲੇਅਰ ਕਰ ਦਿੰਦੀ ਹੈ। ਪਹਿਲਾਂ ਤਾਂ ਸਰਕਾਰ ਕੋਆਪਰੇਟਿਵ ਰਹੀ ਸ਼ੁਰੂ 'ਚ ਕਿ ਵੀ ਇਹ ਖਤਰਾ ਨਹੀਂ ਨੇ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅੱਜ ਦੇ ਦਿਨ 21 ਫਰਵਰੀ 1921 ਨੂੰ ਜਦੋਂ ਕਿ ਸ਼ਹੀਦ ਭਾਈ ਲਛਮਣ ਸਿੰਘ ਧਾਰੀਕੇ ਔਰ ਦੂਸਰੇ ਉਹਨਾਂ ਦੇ ਜਥੇ ਅੱਡ ਸਿੰਘਾਂ ਦੇ ਵੇਰਵੇ, ਮੇਰੇ ਕੋਲ ਵਕਤ ਨਹੀਂ ਹੈ ਮੈਂ ਵੇਰਵੇ ਨਾਲ ਡਿਸਕਸ ਕਰ ਸਕਾਂ, 200 ਦੇ ਕਰੀਬ ਜਿਹੜੀ ਫਿਗਰ ਹੈ ਉਹ ਵੇਰੀ ਕਰਦੀ, 170 ਤੋਂ ਲੈ ਕੇ ਜਿਹੜਾ ਇੰਨੇ ਸ਼ਹੀਦ ਉਸ 'ਚ ਹੁੰਦੇ ਨੇ, ਉਹ ਜਿਹੜਾ ਅਰਦਾਸਾ ਸੋਧ ਕੇ ਜਾਂਦੇ ਨੇ। ਉਹਨਾਂ ਦਾ ਕੋਈ ਮਕਸਦ ਕੰਟਰੋਲ ਕਾਬੂ ਕਰਨਾ ਨਹੀਂ ਸੀ, ਕਿਉਂਕਿ ਵੱਡਾ ਇਕੱਠ ਜਿਹੜਾ ਉਹ ਮਾਰਚ ਦੇ ਮਹੀਨੇ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਰੱਖਿਆ ਗਿਆ ਸੀ, ਜਿਹਦੇ 'ਚ ਉਹਨਾਂ ਨੇ ਸ਼ਮੂਲੀਅਤ ਕਰਨੀ ਸੀ। ਪਰ ਉਹ ਮਹੰਤ ਨਰੈਣੂ ਨੇ ਉਸ ਵੇਲੇ ਦਾ ਜਿਹੜਾ ਲਾਹੌਰ ਦਾ ਕਮਿਸ਼ਨਰ ਸੀ ਗੋਰਾ ਮਿਸਟਰ ਕੰਗ, ਉਹਦੀ ਮਦਦ ਦੇ ਨਾਲ ਔਰ ਬਾਕੀ ਉਹਨੇ ਗੁੰਡੇ ਬਦਮਾਸ਼ ਅੰਦਰ ਭਰਤੀ ਕੀਤੇ ਹੋਏ ਸੀ, ਛਵੀਆਂ, ਗੰਡਾਸੇ, ਬੰਦੂਕਾਂ ਔਰ ਦੂਸਰਾ ਇਹ ਸਾਰਾ ਸੀ। ਜਿਉਂ ਹੀ ਇਹ ਸਿੰਘਾਂ ਦਾ ਜਥਾ ਜਿਸ ਦੇ ਜਿਹੜਾ ਉਹ ਗੁਰਦੁਆਰਾ ਸਾਹਿਬ ਦਾ ਮੁੱਖ ਗੇਟ ਲੰਘ ਕੇ ਸਵੇਰ ਦੇ ਵੇਲੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੇ ਲਈ ਜਾਂਦੇ ਨੇ ਔਰ ਅੰਦਰ ਦੀਵਾਨ ਸੱਜ ਜਾਂਦਾ, ਭਾਈ ਲਛਮਣ ਸਿੰਘ ਧਾਰੋਵਾਲੀ ਤਾਬਿਆਂ 'ਚ ਬੈਠ ਜਾਂਦੇ ਨੇ, ਉਹ ਗੁਰਦੁਆਰੇ ਦਾ ਦਰਵਾਜ਼ਾ ਬੰਦ ਕਰ ਦਿੰਦੇ ਨੇ ਮਹੰਤ ਦੇ ਗੁੰਡੇ। ਔਰ ਫਿਰ ਜਿਵੇਂ ਅੰਦਰ ਧੂ ਕੇ ਉਹਨਾਂ ਨੂੰ ਟੁਕੜੇ ਕਰਕੇ, ਜਿਹਦੇ 'ਚ ਸ਼ਹਾਦਤਾਂ 130 ਤੋਂ 170 ਤੱਕ ਦੀ ਫਿਗਰ ਇਹ ਆਂਦੀ ਹੈ। ਔਰ ਭਾਈ ਲਛਮਣ ਸਿੰਘ ਧਾਰੋਵਾਲੀ ਜਿਹੜੇ ਲੀਡ ਕਰ ਰਹੇ ਸੀ, ਉਹ ਮਹਾਰਾਜ ਦੀ ਤਾਬਿਆ ਬੈਠੇ, ਉਹਨਾਂ ਨੂੰ ਤਾਬਿਆ ਤੋਂ ਧੂ ਕੇ ਲਿਆ ਕੇ ਅਜੇ ਵੀ ਨਨਕਾਣਾ ਸਾਹਿਬ ਦੀ ਜੂਹ 'ਚ ਉਹ ਸ਼ਹੀਦੀ ਜੰਡ ਉਹਨੂੰ ਕਹਿੰਦੇ ਨੇ, ਉਹ ਮੌਜੂਦ ਹੈ, ਜਿਹਦੇ ਨਾਲ ਉਲਟਾ ਲਟਕਾ ਕੇ ਉਹਨਾਂ ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀ। ਔਰ ਹੋਰ ਵੀ ਜਿਹੜੇ ਉਹਨਾਂ ਨੇ ਮਾਰੇ ਟੁਕ ਕੇ ਟੁਕੜੇ ਕਰਕੇ, ਉਹਨਾਂ ਦੇ ਵੀ ਉਹ ਜਿਹੜੇ ਨੇ ਉਹ ਇਕੱਠੇ ਕਰਕੇ ਉਹਨਾਂ ਨੂੰ ਤਾਂ ਕਿ ਸਬੂਤ ਮਿਟਾ ਦਿੱਤਾ ਜਾਏ। ਪਰ ਇਹ ਸਾਕਾ ਨਨਕਾਣਾ ਸਾਹਿਬ ਸਿੱਖ ਕੌਮ ਦੇ ਲਈ ਇੱਕ ਵੱਡਾ ਹਲੂਣਾ ਬਣ ਕੇ ਆਇਆ। ਔਰ ਜੇ ਉਸ ਖਿੱਤੇ ਦੀ ਹਿਸਟਰੀ 'ਚ ਕਹਿਣਾ ਹੋਏ ਕਿ ਜਲਿਆਂਵਾਲੇ ਬਾਗ ਤੋਂ ਬਾਅਦ, ਜਲਿਆਂਵਾਲੇ ਬਾਗ ਨੇ ਤਾਂ ਭਾਰਤ ਭਰ ਦੇ ਵਿੱਚ ਜਿਹੜੀ ਹੈ ਇੱਕ ਕੌਨਸ਼ੀਅਸਨੈਸ ਪੈਦਾ ਕੀਤੀ ਆਪਣੇ ਹੱਕਾਂ ਦੀ, ਤੇ ਸਾਕਾ ਨਨਕਾਣਾ ਸਾਹਿਬ ਇਸ ਲੈਵਲ ਦਾ ਜਿਹੜਾ ਦੁਖਾਂਤ ਸੀ ਕਿ ਸਿੱਖ ਕੌਮ ਔਰ ਇੱਕ ਪ੍ਰੋਟੈਸਟ ਵਜੋਂ ਇੱਕਦਮ ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ, ਔਰ ਸਿੱਖ ਕੌਮ ਦੇ ਨਾਲ ਹਮਦਰਦੀ ਵੀ ਹੋਈ, ਉੱਥੇ ਸਾਰੇ ਵੱਡੇ ਲੀਡਰ ਵੀ ਪਹੁੰਚੇ। ਪਰ ਸਿੱਖਾਂ ਨੇ ਧਈਆ ਕਰ ਲਿਆ ਕਿ ਹੁਣ ਅਸੀਂ ਸਾਰੇ ਜਿਹੜੇ ਗੁਰਦੁਆਰੇ ਇਤਿਹਾਸਕ ਨੇ ਇਹ ਅਸੀਂ ਲਿਬਰੇਟ ਕਰਵਾਉਣੇ ਨੇ। ਔਰ ਅੰਗਰੇਜ਼ ਵੀ ਇੰਨੇ ਕੁ ਘਬਰਾ ਗਏ ਕਿ ਇਹ ਸਾਕਾ ਵਾਪਰਦਾ। ਅਗਲੇ ਦਿਨ ਜਿਹੜੇ ਉਸ ਇਲਾਕੇ ਦੇ, ਕਿਉਂਕਿ ਸ਼ੇਖੂਪੁਰਾ ਔਰ ਉਸ ਦੀ ਸਾਰੀ ਵਿਸਿਨਿਟੀ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਕਿਸਾਨ ਜ਼ਿਮੀਂਦਾਰ ਵਸਦੇ ਸਨ, ਔਰ ਉਸ ਦੌਰ ਦੇ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਜਿਹੜੇ ਸੈਂਕੜਿਆਂ ਘੋੜਸਵਾਰਾਂ ਦੇ ਨਾਲ ਗੁਰਦੁਆਰਾ ਸਾਹਿਬ ਵੱਲ ਵੱਧਦੇ ਨੇ ਅਗਲੇ ਦਿਨ। ਔਰ ਪਹਿਲਾਂ ਉਹਨਾਂ ਨੂੰ ਇੱਕ ਸੁਨੇਹਾ ਦੇਣ ਆਉਂਦਾ ਅੰਗਰੇਜ਼ਾਂ ਦਾ ਕਿ ਅੱਗੇ ਜਿਹੜੀਆਂ ਨੇ ਉਹ ਤੋਪਾਂ ਬੰਦੂਕਾਂ ਨੇ ਔਰ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਨੇ, ਅੱਗੇ ਨਹੀਂ ਜਾਣਾ। ਉਹ ਕਹਿੰਦੇ ਨੇ ਉਹਦਾ ਉਹ ਪਾੜ ਕੇ ਉਹਨੂੰ ਪਰੇ ਸੁੱਟਦੇ ਨੇ, ਚਿੱਠੀ ਕਮਿਸ਼ਨਰ ਦੀ ਦਿੰਦੇ ਆ ਉਹਨਾਂ ਨੂੰ, ਫਿਰ ਅੱਗੇ ਜਾਂਦੇ ਨੇ। ਔਰ ਅੰਗਰੇਜ਼ ਇਸ ਕਦਰ ਹਜ਼ਾਰਾਂ ਦੀ ਗਿਣਤੀ 'ਚ ਘੋੜਸਵਾਰ ਔਰ ਸੰਗਤਾਂ ਇਸ ਗੁੱਸੇ ਔਰ ਰੋਹ ਦੇ ਵਿੱਚ, ਔਰ ਉਹ ਆ ਕੇ ਕੰਗ ਜਿਹੜਾ ਉਹ ਚਾਬੀਆਂ ਉਹਨਾਂ ਦੇ ਹਵਾਲੇ ਕਰ ਦਿੰਦਾ ਗੁਰਦੁਆਰਾ ਸਾਹਿਬ ਦੇ। ਅਗਲੇ ਦਿਨ ਸਾਰਿਆਂ ਦਾ ਪੰਥ ਦੇ ਵਿੱਚ ਰੋਸ ਦੀ ਲਹਿਰ, ਹਜ਼ਾਰਾਂ ਸਿੱਖ ਸੰਗਤਾਂ ਪਹੁੰਚਦੀਆਂ ਨੇ, ਉਹਨਾਂ ਦੇ ਅੰਗੀਠੇ ਨੂੰ ਸਾਂਝੇ ਤੌਰ ਦੇ ਉੱਤੇ ਹਰ ਖੂੰਜੇ 'ਚੋਂ ਮਾਸ ਦੇ ਟੁਕੜੇ ਇਕੱਠੇ ਕੀਤੇ ਜਾਂਦੇ ਨੇ।
ਔਰ ਇਹ ਸਾਕਾ ਨਨਕਾਣਾ ਸਾਹਿਬ ਜਿਸ ਨੂੰ ਅੱਜ 101 ਸਾਲ ਹੋ ਗਏ ਨੇ, ਜੀ ਔਰ ਉਸ ਤੋਂ ਬਾਅਦ ਅੱਡ-ਅੱਡ ਮੋਰਚੇ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ, ਪੰਜਾ ਸਾਹਿਬ ਦਾ ਮੋਰਚਾ, ਜੈਤੋ ਦਾ ਮੋਰਚਾ, 1925 ਤੱਕ ਪਹੁੰਚਦਿਆਂ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਐਕਟ ਬਣਾ ਕੇ ਸਰਕਾਰ ਇਤਿਹਾਸਕ ਗੁਰਦੁਆਰੇ ਸਿੱਖਾਂ ਦੇ ਹਵਾਲੇ ਕਰ ਦਿੰਦੀ ਹੈ। ਔਰ ਇਹ ਜਦੋਂ ਅਸੀਂ ਹੁਣ ਇਹਨਾਂ 100 ਵਰ੍ਹੇ ਤੋਂ ਜ਼ਿਆਦਾ ਦਾ ਸਫ਼ਰ ਦੇਖਦੇ ਹਾਂ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਖੜੀ ਹੈ। ਅਕਸਰ ਅਸੀਂ ਜ਼ਿਕਰ ਕਰਦੇ ਹਾਂ ਵਕਤ ਦੀ ਅੱਜ ਸੀਮਾ, ਕਿਉਂਕਿ ਕੁਝ ਵਕਤ ਪਹਿਲਾਂ ਸਾਡਾ ਲੇਟ ਪ੍ਰੋਗਰਾਮ ਸ਼ੁਰੂ ਹੋਇਆ, ਲੇਕਿਨ ਜਿਵੇਂ ਮਹੰਤ ਅਸਿੱਧੇ ਤੌਰ ਦੇ ਉੱਤੇ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਉਹਨਾਂ ਦਾ ਹੀ ਏਜੰਡਾ ਲਾਗੂ ਕਰ ਰਹੇ ਸੀ, ਅੱਜ ਇਹ ਕਹਿਣ ਦੇ ਵਿੱਚ ਕੋਈ ਹਰਜ਼ ਨਹੀਂ ਹੈ ਕਿ 101 ਵਰ੍ਹੇ ਬਾਅਦ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਤੇ ਬਾਦਲ ਟੱਬਰ ਦਾ ਪੂਰਾ ਜੱਫਾ ਹੈ, ਉਹਨਾਂ ਨੇ ਨਿੱਜੀ ਜਗੀਰ ਬਣਾਇਆ ਹੋਇਆ, ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜੇ ਅਸੀਂ ਉਹਨਾਂ ਦਾ ਵਰਤਾਰਾ ਪਿਛਲੇ ਪੀਰੀਅਡ 'ਚ ਦੇਖੀਏ, ਉਹਨਾਂ ਦੀਆਂ ਬਿਆਨਬਾਜ਼ੀਆਂ, ਔਰ ਜੇ ਤੁਸੀਂ ਗੁਰਦੁਆਰਾ ਕਮੇਟੀਆਂ ਦੇ ਹਵਾਲੇ ਨਾਲ ਜੋ ਹਰਕਤ ਮਨਜਿੰਦਰ ਸਿਰਸਾ ਔਰ ਦਿੱਲੀ ਕਮੇਟੀ ਦਾ ਪ੍ਰਧਾਨ ਸੈਕਟਰੀ, ਪਟਨਾ ਸਾਹਿਬ ਕਮੇਟੀ ਦਾ ਜਥੇਦਾਰ, ਉਹਨਾਂ ਦਾ ਸੈਕਟਰੀ, ਹਜ਼ੂਰ ਸਾਹਿਬ ਦਾ ਪ੍ਰਬੰਧਕ, ਜੰਮੂ ਕਸ਼ਮੀਰ ਦਾ, ਔਰ ਕਿੰਨੇ ਜਿਹੜੇ 38 ਦੇ ਕਰੀਬ ਜਿਹੜੇ ਜ਼ਮੀਰ ਫਰੋਸ਼ ਮੋਦੀ ਦੇ ਦਰਬਾਰ 'ਚ ਗਏ ਨੇ ਉਸ ਦੀ ਚਰਨ ਬੰਦਨਾ ਕਰਨ ਦੇ ਲਈ, ਕਿਵੇਂ ਬੇਗੈਰਤ ਲੋਕ, ਇਸ ਤੋਂ ਵੱਡਾ ਹੋਰ ਕੀ ਸਬੂਤ ਹੈ ਕਿ ਅਸੀਂ ਜਿੱਥੇ ਸਮਝਦੇ ਉਹਨਾਂ ਦੀਆਂ ਤੁਸੀਂ ਸ਼ਕਲਾਂ ਦੇਖੋ ਤਾਂ ਤੁਹਾਨੂੰ ਲੱਗਦਾ ਵਾਹ ਵਾਹ ਵੱਡੇ ਵੱਡੇ ਚਿੱਟੇ ਚੋਲੇ ਪਾਏ ਹੋਏ ਨੇ, ਔਰ ਦੂਸਰਿਆਂ ਦੀ ਵੀ ਤੁਸੀਂ ਸਿੱਖੀ ਰੂਪ ਦੇ ਵਿੱਚ ਇਵੇਂ ਹੀ ਮਹੰਤ ਕੋਈ ਅੰਗਰੇਜ਼ ਨਹੀਂ ਸੀ, ਕੋਈ ਹੈਟ ਨਹੀਂ ਸੀ ਉਹਨਾਂ ਨੇ ਪਾਏ ਹੋਏ, ਉਹ ਪੂਰੇ ਉਵੇਂ ਹੀ ਆਪਣੇ ਆਪ ਨੂੰ ਜਿਹੜਾ ਉਹ ਸਿੱਖਾਂ ਦੇ ਵਿੱਚ ਸਿੱਖ ਹੀ ਸਾਬਤ ਕਰਦੇ ਸੀ, ਲੇਕਿਨ ਉਹਨਾਂ ਦੇ ਨਾਲ ਰਲੇ ਹੋਏ ਸੀ। ਅੱਜ ਇਹੀ ਵਰਤਾਰਾ ਅਸੀਂ ਉੱਥੋਂ ਦੇ ਪ੍ਰਬੰਧਕੀ ਨਿਜ਼ਾਮ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਜਿਹੜੀ ਗੱਲ ਅੰਗਰੇਜ਼ਾਂ ਨੂੰ ਸਮਝ ਆਈ ਸੀ ਕਿ ਭਾਈ ਗੁਰਦੁਆਰੇ ਜੇ ਅਸੀਂ ਇਹਨਾਂ ਤੋਂ ਖੋਹ ਲਈਏ ਜਾਂ ਉਹਨਾਂ ਦੇ ਉੱਤੇ ਆਪਣੇ ਚਾਟੜੇ ਬਣਾ ਦਈਏ ਤੇ ਇਹਨਾਂ ਨੂੰ ਕੰਟਰੋਲ ਕਰਨਾ ਸੌਖਾ ਹੈ, ਇਹੀ ਕੰਮ ਪਿਛਲੇ 75 ਸਾਲਾਂ 'ਚ ਨਹਿਰੂ ਨੇ ਵੀ ਕੋਸ਼ਿਸ਼ ਕੀਤੀ ਸ਼੍ਰੋਮਣੀ ਕਮੇਟੀ ਤੇ ਕਬਜ਼ੇ ਦੀ। ਇੰਦਰਾ ਗਾਂਧੀ ਨੇ ਤਾਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਉਹਨੇ ਕਿਹਾ ਵੀ ਇਹ ਨਾ ਰਹੇ ਬਾਂਸ ਨਾ ਵਜੇ ਬੰਸਰੀ, ਇਹਨਾਂ ਦੀ ਨਸਲ ਹੀ ਮੁਕਾ ਦਿਓ। ਤੇ ਜੇ ਉਸ ਸਾਰੇ 'ਚੋਂ ਸਰਵਾਈਵ ਕਰਕੇ ਅਸੀਂ ਆਪਣੀਆਂ ਘੱਟੋ ਘੱਟ ਇਸ ਇੰਸਟੀਟਿਊਸ਼ਨ ਜਿਹਦਾ ਲੀਗਲ ਸਟੇਟਸ ਹੈ, ਜਿਹਨੂੰ ਸ਼੍ਰੋਮਣੀ ਕਮੇਟੀ ਗੁਰਦੁਆਰਾ ਐਕਟ ਦੇ ਥੱਲੇ 1925 'ਚ ਬ੍ਰਿਟਿਸ਼ਰਸ ਨੇ ਬਣਾਈ, ਹੁਣ ਵੀ ਇਹ ਜ਼ਿੰਮੇਵਾਰੀ ਦਿੱਲੀ ਸਰਕਾਰ ਦੀ ਹੁੰਦੀ ਹੈ ਕਿ ਉਹ ਪ੍ਰਾਂਤਕ ਸਰਕਾਰਾਂ ਦੇ ਰਾਹੀਂ ਹਰ 4 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਏ, ਪਰ ਉਹ ਤਾਂ ਉਦੋਂ ਤੱਕ ਆਪਣਾ ਕਰਵਾਉਂਦਾ ਹੀ ਨਹੀਂ ਜਦੋਂ ਤੱਕ ਉਹਨਾਂ ਨੂੰ ਇਹ ਹੁੰਦਾ ਹੈ ਵੀ ਜਦੋਂ ਕਰਵਾਉਣਗੇ ਤਾਂ ਉਹਨਾਂ ਦੇ ਚਮਚਿਆਂ ਦੇ ਹੱਥ ਪਾਵਰ ਆਏਗੀ। ਹੁਣ ਵੀ ਸ਼ਾਇਦ 12-14 ਸਾਲ ਹੋ ਚੁੱਕੇ ਨੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਈਆਂ ਨੂੰ, ਤੇ ਜਦੋਂ ਵੋਟਾਂ ਵੀ ਪੈਣੀਆਂ ਉਹੀ ਬਣਾਉਂਦੇ ਨੇ, ਉਹੀ ਉਸ ਕਿਸਮ ਦਾ ਉਹਨਾਂ ਦਾ ਡਿਫਾਈਨ ਵੀ ਉਹੀ ਕਰਦੇ ਨੇ ਵੀ ਕਿਹੜਾ ਵੋਟਰ ਬਣ ਸਕਦਾ। ਸੋ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਵੀ ਜੇ ਸਿੱਖਾਂ ਨੇ ਸਾਕਾ ਨਨਕਾਣਾ ਸਾਹਿਬ ਦੇ ਉਸ ਘੱਲੂਘਾਰੇ ਵਰਗੇ ਹਾਦਸੇ 'ਚੋਂ ਗੁਜ਼ਰ ਕੇ ਇਹ ਤਈਆ ਕੀਤਾ ਸੀ ਕਿ ਭਾਈ ਹੁਣ ਅਸੀਂ ਇਹ ਅੰਗਰੇਜ਼ਾਂ ਦੇ ਪਿੱਠੂ ਮਹੰਤ ਕੱਢਣੇ ਨੇ, ਤੇ ਸਾਨੂੰ ਵੀ ਇਸ ਗੱਲ ਦੇ ਉੱਤੇ ਫੋਕਸ ਕਰਨਾ ਹੋਏਗਾ ਕਿ ਇਹ ਨਵੇਂ ਮਹੰਤ ਨਰੈਣੂ ਦੇ ਅਵਤਾਰ ਜਿਹੜੇ ਬਾਦਲ ਟੱਬਰ ਦੇ ਰੂਪ 'ਚ ਔਰ ਸ਼੍ਰੋਮਣੀ ਕਮੇਟੀ ਦੇ ਕਾਬਜ਼ ਲੋਕ ਨੇ, ਇਹਨਾਂ ਤੋਂ ਅਸੀਂ ਗੁਰਦੁਆਰੇ ਹੀ ਨਹੀਂ ਲਿਬਰੇਟ ਕਰਵਾਉਣੇ, ਇਹਨਾਂ ਦੇ ਆਕਾ ਜਿਹੜੇ ਦਿੱਲੀ 'ਚ ਬੈਠੇ ਹੋਏ ਨੇ, ਜਿਹੜੇ ਸਾਡੇ ਧਰਮ 'ਚ ਸਿੱਧੀ ਦਖਲ ਅੰਦਾਜ਼ੀ ਕਰ ਰਹੇ ਨੇ, ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇਸ ਖਿੱਤੇ ਨੂੰ ਵੀ ਇੱਕ ਆਜ਼ਾਦ ਖਾਲਿਸਤਾਨ ਮੁਲਕ ਬਣਾਉਣਾ ਹੈ। ਇਹ ਸਾਡਾ ਅੱਜ ਦੇ ਦਿਨ ਰਿਜ਼ੋਲਵ ਹੋਣਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣਨਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।